ਸਾਰੀ ਸਮੁੱਚੇ ਜਗ ਤੇ ਸਿੱਖਾਂ ਦੀਆਂ ਭਾਵਨਾਵਾਂ ਭਟਕੀਆਂ ਨੇ। ਇਹਦੇ ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ। ਇੰਟਰਨੈਸ਼ਨਲ ਕ੍ਰਿਮੀਨਲ ਲਾਅ ਦੀ ਡੈਫੀਨੇਸ਼ਨ ਵਿੱਚ ਇਹ ਹੈਗੀ ਹੈ ਜੀਨੋਸਾਈਡਲ ਇੰਪਲਸ, ਕਿਸੇ ਦੀ ਨਸਲਕੁਸ਼ੀ ਦੀ ਜਿਹੜੀ ਹੈ ਮਨਸ਼ਾ ਰੱਖਣਾ। ਵੀ ਕਿ ਇਹਨੇ ਖੁਦ ਦਸਤਾਰ ਸਜਾਉਂਦਾ, ਕਿਸ ਤਰ੍ਹਾਂ ਦਸਤਾਰ ਦਾ ਇੱਜ਼ਤਮਾਨ ਰੱਖਣਾ, ਇਹਨੇ ਉਹਨਾਂ ਦੀ ਦਸਤਾਰ ਤੇ ਘਸੁੰਨੇ ਮਾਰੇ ਨੇ। ਆਫਿਸਰ ਦੇ ਜੇ ਵਰਦੀ ਨਾ ਪਾਈ ਹੋਵੇ, ਜਿਹਦੇ ਆਮ ਕੱਪੜੇ ਪਾਏ ਹੋਣ, ਤੇ ਜਿਹੜਾ ਇਹ ਬਿਹੇਵੀਅਰ ਹੈ ਹੂਲੀਗਨਿਜ਼ਮ ਵਾਲਾ ਹੈ, ਗੁੰਡਿਆਂ ਵਾਲਾ ਬਿਹੇਵੀਅਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਨਸਾਫ ਮੋਰਚਾ ਜੋ 7 ਜਨਵਰੀ ਤੋਂ ਲੱਗਾ ਹੋਇਆ, ਉਹਦੇ ਵਿੱਚ 4 ਸਤੰਬਰ ਨੂੰ ਸ਼ਾਮ ਨੂੰ ਇੱਕ ਗੁਰਸਿੱਖ ਦੇ ਉਸ ਸਮੇਂ ਦਾ SP ਜੱਲਾ, ਉਹ ਘਸੁੰਨੇ ਮਾਰ ਰਿਹਾ, ਗੰਦੀਆਂ ਗਾਲਾਂ ਦੇ ਰਿਹਾ। ਉਹਦੇ ਵਾਸਤੇ ਅਸੀਂ ਸਾਰੀ ਦੁਨੀਆ ਨੂੰ, ਪ੍ਰਸ਼ਾਸਨ ਨੂੰ, CM ਸਾਹਿਬ ਨੂੰ, DGP ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਤੁਰੰਤ ਉੱਤੇ ਐਕਸ਼ਨ ਲਵੇ, ਕਿਉਂਕਿ ਇਹਦੇ ਨਾਲ ਇਕੱਲੇ ਉਹਨਾਂ ਗੁਰਸਿੱਖਾਂ ਨੂੰ ਨਹੀਂ, ਜਿਹੜੇ 2 ਨੌਜਵਾਨ ਸਨ ਜਿਨ੍ਹਾਂ ਨੇ ਬਿਲਕੁਲ ਕੋਈ ਉਹਦਾ ਵਿਰੋਧ ਨਹੀਂ ਕੀਤਾ, ਸਾਰੀ ਸਮੁੱਚੇ ਜਗ ਦੇ ਸਿੱਖਾਂ ਦੀਆਂ ਭਾਵਨਾਵਾਂ ਭਟਕੀਆਂ ਨੇ। ਇਹਦੇ ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ। ਇਹਨੂੰ ਸਸਪੈਂਡ ਕਰਨਾ ਚਾਹੀਦਾ, ਇਹਨੂੰ ਬਰਖਾਸਤ ਕਰਨਾ ਚਾਹੀਦਾ ਆਪਣੀ ਨੌਕਰੀ ਤੋਂ, ਕਿਉਂਕਿ ਇਹ ਯੋਗ ਵਿਅਕਤੀ ਨਹੀਂ ਜਿਹੜਾ ਪਬਲਿਕ ਪਲੇਸ 'ਤੇ ਦੁਨੀਆ ਦੇ ਸਾਹਮਣੇ, ਜਿਹਨੂੰ ਸਮਝ ਵੀ ਹੈ ਵੀ ਕਿ ਇਹਨੇ ਖੁਦ ਦਸਤਾਰ ਸਜਾਉਂਦਾ, ਕਿਸ ਤਰ੍ਹਾਂ ਦਸਤਾਰ ਦਾ ਇੱਜ਼ਤਮਾਨ ਰੱਖਣਾ, ਇਹਨੇ ਉਹਨਾਂ ਦੀ ਦਸਤਾਰ ਤੇ ਘਸੁੰਨੇ ਮਾਰੇ ਨੇ। ਅਤੇ ਇਹ ਸੱਭਿਅਕ ਜਿਹੜੀ ਸਾਡੀ ਸੱਭਿਅਤਾ ਇਜਾਜ਼ਤ ਨਹੀਂ ਦਿੰਦੀ, ਉਹ ਇਹਨੇ ਗੰਦੀਆਂ ਗਾਲਾਂ ਕੱਢੀਆਂ ਨੇ। ਸਾਡੇ ਨਾਲ ਨੇ ਜਿਹੜੇ ਸਾਡੇ ਬਹੁਤ ਹੀ ਸਿਆਣੇ ਲੀਗਲ ਐਡਵਾਈਜ਼ਰ ਆ, ਜਿਹੜੇ ਇੰਟਰਨੈਸ਼ਨਲ ਲਾਅ ਨੂੰ ਵੀ ਸਮਝਦੇ ਨੇ ਚੰਗੀ ਤਰ੍ਹਾਂ, ਇਹਨਾਂ ਨੇ ਕੰਮ ਵੀ ਬੜਾ ਕੀਤਾ। ਗੁਰਮੋਹਨ ਸਿੰਘ ਇਹ ਦੱਸਣਗੇ ਕਿ ਆਪਾਂ ਅਗਲਾ ਇੱਥੇ ਐਕਸ਼ਨ ਕੀ ਲੈਣਾ, ਅਤੇ ਇਹਨਾਂ ਦੇ ਹੁਣ ਤੁਸੀਂ 1-2 ਮਿੰਟ ਲਈ ਵਿਚਾਰ ਸੁਣੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਸ਼ਾਸਨ ਨੂੰ ਤੇ ਲਾਅ ਇੰਪਲੀਮੈਂਟੇਸ਼ਨ ਏਜੰਸੀਜ਼ ਨੂੰ ਜੋ ਇਸ ਆਫਿਸਰ ਨੇ ਕੀਤਾ ਜੀ, ਇੰਟਰਨੈਸ਼ਨਲ ਕ੍ਰਿਮੀਨਲ ਲਾਅ ਦੀ ਡੈਫੀਨੇਸ਼ਨ ਵਿੱਚ ਇਹ ਹੈਗੀ ਹੈ ਜੀਨੋਸਾਈਡਲ ਇੰਪਲਸ, ਕਿਸੇ ਦੀ ਨਸਲਕੁਸ਼ੀ ਦੀ ਜਿਹੜੀ ਹੈ ਮਨਸ਼ਾ ਰੱਖਣਾ। ਗ੍ਰੈਗੋਰੀ ਸਟੈਂਟਨ ਦੀ ਜੇ ਤੁਸੀਂ ਥਿਊਰੀ ਦੇਖੋ ਜਾਂ ਉਹਦੇ ਪ੍ਰੈਕਟੀਕਲ ਦੇਖੋ, ਉਸ ਵੇਲੇ ਤੁਸੀਂ ਦੇਖੋ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਕਿ ਪੁਲਿਸ ਆਫਿਸਰ ਦੇ ਕੋਲ ਕਾਫੀ ਜ਼ਿਆਦਾ ਜਿਹੜੀ ਮੈਨ ਪਾਵਰ ਹੈ ਅਵੇਲੇਬਲ ਹੈ, ਅਤੇ ਜਿਹੜੇ ਯੂਥ ਨੂੰ ਉਹ ਕਹਿ ਰਿਹਾ ਉੱਥੇ, ਉਹ ਕਹਿ ਕੀ ਰਿਹਾ ਕਿ ਇੱਥੋਂ ਨਿਸ਼ਾਨ ਸਾਹਿਬ ਜਿਹੜਾ ਤੁਸੀਂ ਪੱਟ ਦਿਓ, ਜਦ ਕਿ ਉਹ ਜਾਣਦਾ ਕਿ ਆਰਟੀਕਲ 25 ਤੋਂ 28 ਤੇ ਨਾ ਆਫਿਸਰਸ ਨੂੰ ਪੜ੍ਹਾਈ ਕਰਾਈ ਜਾਂਦੀ ਹੈ, ਸੰਵਿਧਾਨ ਦੀਆਂ ਜਿਹੜੀਆਂ ਧਾਰਾਵਾਂ ਨੇ, ਜਿਹੜੇ ਬੁਨਿਆਦੀ ਹੱਕ ਨੇ, ਅਤੇ ਉਹ ਅੱਗੋਂ ਕੋਈ ਰਿਜ਼ੈਂਟਮੈਂਟ ਨਹੀਂ ਦਿਖਾ ਰਹੇ, ਕੁਛ ਨਹੀਂ ਦਿਖਾ ਰਹੇ। ਉਹ ਸਿਰਫ ਇਹ ਕਹਿ ਰਹੇ ਆ, ਰਿਲੈਕਟੈਂਸੀ ਨਹੀਂ ਸ਼ੋਅ ਕਰ ਰਹੇ। ਉਹ ਸਿਰਫ ਔਰ ਸਿਰਫ ਉਹਨਾਂ ਨੂੰ ਇਹ ਕਹਿ ਰਿਹਾ ਕਿ ਬਾਬਾ ਲਾਭ ਸਿੰਘ ਜੀ ਜਿਹੜੇ ਇੱਕ ਬਜ਼ੁਰਗ ਨੇ, ਉਹਨਾਂ ਨੇ ਬੜੀ ਭਾਵਨਾ ਦੇ ਨਾਲ ਇਹ ਨਿਸ਼ਾਨ ਸਾਹਿਬ ਲਾਇਆ, ਕਿਉਂਕਿ ਇਸੇ ਨਿਸ਼ਾਨ ਸਾਹਿਬ ਦੀ ਛਾਂ ਥੱਲੇ ਬਹਿ ਕੇ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਜਿਹੜੇ ਨੇ ਉਹ ਲੰਗਰ ਛਕਦੇ ਰਹੇ ਨੇ। ਹਾਂ, ਇਹ ਦੁਖਾਂਤ ਵਾਲੀ ਗੱਲ ਆ, ਬਾਅਦ 'ਚ ਉਸੇ ਸੰਗਤ ਦੇ ਉੱਤੇ ਇਹਨਾਂ ਨੂੰ ਸਰਕਾਰ ਦੇ ਆਰਡਰਸ ਦੇ ਜ਼ਰੀਏ ਜਾਂ ਕਿਸ ਕਾਰਨਾਂ ਕਰਕੇ ਬਿਹਤਰ ਜਾਣਦੇ ਹੋਣਗੇ, ਡਾਂਗਾ ਚਲਾਉਣੀਆਂ ਪੈਂਦੀਆਂ ਉਸੇ ਸੰਗਤ 'ਤੇ ਜਿਨ੍ਹਾਂ ਦਾ ਇਹ ਲੰਗਰ ਛਕਦੇ ਨੇ। ਸੋ ਗੱਲ ਜੇ ਇੱਥੇ ਕਰੀਏ ਕਾਨੂੰਨ ਦੀ, ਤੇ IPC ਦੀਆਂ ਦਫਾਵਾਂ ਜਿਹੜੀਆਂ ਨੇ, ਸਿੱਧੀਆਂ ਕਿਸੇ ਦੇ ਰਿਲੀਜੀਅਸ ਸਿੰਬਲਸ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕਰਨਾ, ਅਤੇ ਉਸ ਤੋਂ ਇਲਾਵਾ ਇਸ ਉੱਚ ਅਹੁਦੇ 'ਤੇ ਰਹਿ ਕੇ ਇਸ ਤਰੀਕੇ ਦਾ ਜਿਹੜਾ ਬਿਹੇਵੀਅਰ ਹੈ, ਜਿਹੜਾ ਕ੍ਰਿਮੀਨਲ ਬਿਹੇਵੀਅਰ ਹੈ, ਕਿਉਂਕਿ ਕ੍ਰਿਮੀਨਲ ਇੰਟੀਮੀਡੇਸ਼ਨ, ਕਿਸੇ ਨੂੰ ਧਮਕਾਉਣਾ ਇਸ ਤਰੀਕੇ ਨਾਲ ਸਾਫ਼ ਦੇਖਿਆ ਜਾ ਸਕਦਾ। ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਆਫਿਸਰ ਦੇ ਜੇ ਵਰਦੀ ਨਾ ਪਾਈ ਹੋਵੇ, ਜਿਹਦੇ ਆਮ ਕੱਪੜੇ ਪਾਏ ਹੋਣ, ਤੇ ਜਿਹੜਾ ਇਹ ਬਿਹੇਵੀਅਰ ਹੈ ਹੂਲੀਗਨਿਜ਼ਮ ਵਾਲਾ ਹੈ, ਗੁੰਡਿਆਂ ਵਾਲਾ ਬਿਹੇਵੀਅਰ ਹੈ, ਜਿਨ੍ਹਾਂ ਨੂੰ ਤੁਸੀਂ ਕ੍ਰਿਮੀਨਲਸ ਕਹਿ ਦਿੰਦੇ ਹੋ ਬਾਅਦ 'ਚੋਂ। ਅਤੇ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਂਝ ਤਾਂ ਜੇ ਦੇਖਿਆ ਜਾਵੇ 10ਵੀਂ 12ਵੀਂ ਦੇ ਜਿਹੜੇ ਨੌਜਵਾਨ ਨੇ, ਉਹਨਾਂ ਦੀਆਂ ਵੀ ਇੰਟੈਰੋਗੇਸ਼ਨਸ ਹੋਈਆਂ ਮਹਿਜ਼ ਕੁਝ ਫੋਟੋਆਂ ਦੇ ਬਿਹਾਫ 'ਤੇ। ਅਸੀਂ ਜੇ ਥੋੜ੍ਹਾ ਜਿਹਾ ਪਿੱਛੇ ਚੱਲ ਜਾਈਏ, ਜ਼ਿਆਦਾ ਨਾ ਜਾਈਏ, ਅਤੇ ਉਸ ਤੋਂ ਜੇ ਅਸੀਂ ਪਿੱਛੇ ਚੱਲ ਜਾਈਏ ਤਾਂ ਅੱਜ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਦਿਹਾੜਾ, ਅਤੇ ਉਸ ਵੇਲੇ ਵੀ ਉਹਨਾਂ ਨੂੰ ਇੱਕ ਲਾਵਾਰਿਸ ਲਾਸ਼ ਬਣਾ ਦਿੱਤਾ ਗਿਆ ਸੀ, ਜਦੋਂ 25,000 ਲਾਵਾਰਿਸ ਲਾਸ਼ਾਂ ਦੀ ਲਿਸਟ ਬਣਾ ਰਹੇ ਸੀ। ਅਤੇ KPS ਗਿੱਲ ਵਰਗੇ ਬੁੱਚੜ ਤੋਂ ਬਾਅਦ ਸਾਡੇ ਕੋਲ ਅੱਗੇ ਸੁਮੇਧ ਸੈਣੀ ਵਰਗੇ ਆਫਿਸਰਸ ਦੀ ਐਗਜ਼ਾਮਪਲ ਹੈ। ਉੱਥੇ ਦੂਜੇ ਪਾਸੇ ਸਾਡੇ ਕੋਲ ਪ੍ਰਕਾਸ਼ ਸਿੰਘ ਵਰਗੇ ਕਾਬਿਲ ਅਫਸਰਾਂ ਦੀ ਐਗਜ਼ਾਮਪਲ ਵੀ ਹੈਗੀ। ਸੋ ਇਹ ਜਿਹੜਾ ਪ੍ਰਸ਼ਾਸਨ ਨੇ ਹੁਣ ਤੈਅ ਕਰਨਾ
ਕਿ ਜਿਹੜੇ ਅਮਨ ਸ਼ਾਂਤੀ ਦੇ ਨਾਲ ਆਪਣੇ ਹੱਕਾਂ ਦੇ ਲਈ ਬੈਠੇ ਨੇ ਇੱਥੇ, ਜਿਹਦੀ ਜਿਹੜੀ ਆਗਿਆ ਆ ਭਾਰਤ ਦਾ ਸੰਵਿਧਾਨ ਦਿੰਦਾ, ਉਸ ਤੋਂ ਇਲਾਵਾ ਯੂਨਾਈਟਿਡ ਨੇਸ਼ਨ ਦੇ ਪੀਸਫੁਲ ਅਸੈਂਬਲੀ ਦੇ 10 ਜਨਰਲ ਪ੍ਰਿੰਸੀਪਲਸ ਨੇ, ਉਹਨਾਂ ਦੀ ਪੂਰੀ ਪਾਲਣਾ ਦੇ ਤਹਿਤ, ਇੰਟਰਨੈਸ਼ਨਲ ਲਾਜ਼ ਦੇ ਤਹਿਤ ਇਹ ਬੰਦੇ ਸਿਰਫ ਇੱਥੇ ਆਪਣੇ ਹੱਕ ਮੰਗਣ ਬੈਠੇ ਨੇ ਤੇ ਹਰ ਤਰੀਕੇ ਨਾਲ ਕੋਆਪਰੇਟ ਕਰਨ ਦੇ ਲਈ ਤਿਆਰ ਨੇ। ਸੋ ਸਾਡੀ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਕਿ ਸਾਨੂੰ ਮਜਬੂਰ ਨਾ ਕੀਤਾ ਜਾਵੇ ਜੁਡੀਸ਼ਰੀ ਨੂੰ ਹੋਰ ਓਵਰਬਰਡਨ ਕਰਨ ਵਾਸਤੇ, ਕਿਉਂਕਿ ਜਿਹੜੀ ਸਾਡੀ ਇੱਥੇ ਮਨੁੱਖੀ ਅਧਿਕਾਰਾਂ ਦੀ ਬੇਹੁਰਮਤੀ ਹੋ ਰਹੀ ਹੈ, ਜਿਸ ਤਰੀਕੇ ਨਾਲ ਉਹਨਾਂ ਨੂੰ ਛਿੱਕੇ ਤੇ ਟੰਗਿਆ ਗਿਆ, ਇਹਦੇ ਇਨਸਾਫ ਦੇ ਲਈ ਸਾਨੂੰ ਜਿੱਥੇ ਵੀ ਜਾਣਾ ਪਵੇ ਅਸੀਂ ਰੁਕਾਂਗੇ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।